ਸਾਰਾ ਦੇਸੀ ਘਿਓ ਜਿਹੜਾ ਨਾ ਉਹ ਨਹੀਂ ਅੱਗੇ ਰੱਖਿਆ ਜਾਂਦਾ, ਸਿਰਫ ਤੜਕਾ ਹੀ ਉਹਦਾ ਲਾਇਆ ਜਾਂਦਾ ਆਪਣਾ। ਮੇਰਾ ਫਿਰ 8-10 ਘੰਟੇ ਦਾ ਰਿਆਜ਼ ਹੁੰਦਾ ਸੀ। ਇਹ ਤੁਸੀਂ ਮੇਰੇ ਹੱਥ ਵੇਖ ਲਓ, ਹੱਥ ਡਿੰਗੇ ਨੇ, ਉਹ ਕੱਚੀਆਂ ਉਂਗਲਾਂ ਇੰਜ ਬਹਿ ਗਈਆਂ ਨਾ ਇਸ ਤਰ੍ਹਾਂ। ਅੱਛਾ ਅੱਛਾ ਅੱਛਾ, ਵਾਕਈ ਅਗਲੇ ਪਰਲੇ ਨਾ ਤੇ ਨਹੀਂ ਤੁਸੀਂ ਇੱਕ ਗਾਣਾ ਸੁਣਿਆ ਹੋਣਾ, ਕਿਉਂ ਦੂਰ ਦੂਰ ਰਹਿੰਦੇ ਹੋ ਹਜ਼ੂਰ ਮੇਰੇ ਕੋਲੋਂ, ਬੜਾ ਮਸ਼ਹੂਰ ਗਾਣਾ। ਮੈਨੂੰ ਦੱਸਦੇ ਹੋਇਆ ਕਿ ਕਸੂਰ ਮੇਰੇ, ਇਹ ਉਹਨਾਂ ਦੀ ਕੰਪੋਜੀਸ਼ਨ ਸੀ। ਵਾਹ ਜੀ ਵਾਹ। ਇਹ ਗਾਈ ਜਿਹੜੀ ਸ਼ੌਕਤ ਅਲੀ ਨੇ ਤੇ ਕੰਪੋਜੀਸ਼ਨ ਉਹਨਾਂ ਨੇ ਬਣਾਈ ਸੀ। ਪੁੱਛ ਕਰ ਮੇਰਾ ਪਤਾ ਤੇ ਉਸਤਾਦ ਲਾ ਲਿਆ ਜਨਾਬ। ਇਹ ਨਾ 2 ਮੱਝਾਂ ਰੱਖੀਆਂ ਨੇ ਜਨਾਬ, ਮਰ ਜਾਊਂਗਾ ਦਾ ਗਰਦਾਰ ਦਿਰ ਦਿਰ ਗਰਦਾਰ ਦਾ ਤੂੰ ਨਾ ਗਰਦ ਦਾ ਦਿਰ 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 ਥਿਨ ਦਾ ਦਿਰ 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 ਦਾ ਤਾ ਦਿਰ ਗਰਦਾ ਦਿਰ ਨਗਦੇ ਦਿਰ ਦਿਰ ਦਾ ਕਰਦਾ ਤੇ ਗਰਦਾਨ ਦਾ ਦਿਨ ਅੱਲਾਹ ਵਾਹ ਜੀ ਵਾਹ, ਵਾਹ ਜੀ ਵਾਹ। ਅਸੀਂ ਕੋਈ ਵੀ ਜਿਹੜਾ ਕੰਮ ਸ਼ੁਰੂ ਕਰਨੇ ਆ ਆਪਣੇ ਮਾਲਕ ਦਾ ਨਾਮ ਲੈ ਕੇ, ਜ਼ਿੰਦਾਬਾਦ ਜ਼ਿੰਦਾਬਾਦ। ਕੋਈ ਸਟੇਜ ਹੋਵੇ, ਕੋਈ ਗੋਰੇ ਬੈਠੇ ਹੋਣ, ਕੋਈ ਨॉन ਮੁਸਲਿਮ ਬੈਠੇ ਹੋਣ, ਕੋਈ ਵੀ, ਇਹ ਮੇਰੇ ਚ ਇੱਕ ਅੱਲਾਹ ਪਾਕ ਦੀ ਕੁਆਲਿਟੀ ਹੈ ਵਾਲੀ। ਕੀ ਬਾਤ ਹੈ। ਮੈਂ ਪਹਿਲੇ ਉਹਦਾ ਹੀ ਨਾਮ ਲੈਣਾ ਹੈ। ਇਸ ਲਈ ਜੀ ਆਪਣਾ ਇਜਾਜ਼ ਸਾਹਿਬ, ਅੱਲਾਹ ਤਾਲਾ ਨੇ ਤੁਹਾਨੂੰ ਭਾਗ ਲਾਏ ਨੇ। ਦੋਸਤੋ अस्सलाम वालेकुम, ਮੇਰਾ ਨਾਮ ਔਰੰਗਜ਼ੇਬ ਬੇਗ ਔਰ ਅੱਜ ਦੀ ਬੜੀ ਖਾਸ ਵੀਡੀਓ ਹੈ। ਸਾਡੇ ਪਿੰਡਾਂ ਦੇ ਛੁਪੇ ਖਜ਼ਾਨੇ ਜਿਨ੍ਹਾਂ ਨੇ ਪੂਰੀ ਦੁਨੀਆ ਦੇਖੀ, ਆਪਣੀ ਪਰਫਾਰਮੈਂਸ ਕੀਤੀ ਔਰ ਨਸਲ ਦਾ ਨਸਲ ਮਿਊਜ਼ਿਕ ਘਰਾਣੇ ਨਾਲ ਇਹਨਾਂ ਦਾ ਤਾਲੁਕ ਹੈ, ਮੰਡ ਘਰਾਣਾ। ਔਰ ਅਸੀਂ ਜ਼ਿਆਦਾ ਟਾਈਮ ਜ਼ਾਇਆ ਕੀਤੇ ਬਗੈਰ ਡਾਇਰੈਕਟ ਅੱਜ ਗੱਲ ਵੀ ਕਰਾਂਗੇ, ਥੋੜੀ ਪਰਫਾਰਮੈਂਸ ਵੀ ਵੇਖਾਂਗੇ। ਉਸਤਾਦ ਇਜਾਜ਼ ਕਲੇਟ ਸਾਹਿਬ ਜੋ ਕਿ ਪਿੰਡ ਹੈਗਾ ਮੰਡ ਪਿੰਡ, ਤਹਿਸੀਲ ਡਸਕਾ ਚ ਆ ਜਾਂਦਾ ਨਾ, ਜ਼ਿਲ੍ਹਾ ਇਹਦਾ ਸਿਆਲਕੋਟ ਹੈ। ਤੇ ਇਹ ਬਿਲਕੁਲ ਮੇਨ ਤੇ ਪਸਰੂਰ ਡਸਕਾ ਰੋਡ ਤੇ ਨਾਲ ਹੀ ਪਿੰਡ ਹੈਗਾ ਏ। ਤੇ ਆਪਣੇ ਮਹਿਮਾਨ ਦੇ ਨਾਲ ਅਸੀਂ ਗੱਲ ਕਰਨੇ। अस्सलाम वालेकुम खान साहब। जी वालेकुम अस्सलाम। ਬਹੁਤ ਸ਼ੁਕਰੀਆ ਤੁਸੀਂ ਟਾਈਮ ਕੱਢਿਆ ਔਰ ਸਾਨੂੰ ਮੌਕਾ ਦਿੱਤਾ ਕਿ ਤੁਹਾਡੇ ਕੋਲ ਆ ਕੇ ਬਹਿ ਸਕੀ ਤੇ ਤੁਹਾਡੀਆਂ ਗੱਲਾਂ ਜਿਹੜੀਆਂ ਨੇ ਉਹ ਅਸੀਂ ਦੁਨੀਆ ਨੂੰ ਦੱਸ ਸਕੀਏ। ਬਹੁਤ ਮਿਹਰਬਾਨੀ ਤੁਹਾਡੀ, ਅਸੀਂ ਤੁਹਾਡੇ ਬੜੇ ਮਸ਼ਕੂਰ ਹਾਂ ਕਿ ਤੁਸੀਂ ਸਾਨੂੰ ਇਸ ਕਾਬਿਲ ਸਮਝਿਆ। ਨਾ 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 ਜੀ, ਤੁਸੀਂ ਆਪਣੇ ਫਨ ਨੂੰ ਜਗਾ ਕੇ ਰੱਖਿਆ ਏ। ਥੋੜਾ ਜਿਹਾ ਮੈਨੂੰ ਇਹ ਦੱਸੋ ਕਿ ਇਹ ਫਨ ਤੁਹਾਡਾ ਜਿਹੜਾ ਹੈ ਜਾਂ ਤੁਹਾਡਾ ਮੰਡ ਘਰਾਣਾ ਜਿਹੜਾ, ਇਹਦੇ ਬਾਰੇ ਥੋੜਾ ਦੱਸੋ। ਇਹ ਕਿੰਨੇ ਸ਼ੁਰੂ ਕੀਤਾ ਔਰ ਕਿੱਥੋਂ ਤੱਕ ਇਹ ਜਿਹੜਾ ਨਾ ਇਸ ਵੇਲੇ ਮਤਲਬ ਇਹ ਕੰਮ ਹੋ ਰਿਹਾ? ਬਹੁਤ ਅੱਛਾ ਕੁਐਸਚਨ ਤੁਸੀਂ ਕੀਤਾ। ਇਹ ਪਹਿਲੀ ਗੱਲ ਤੇ ਮੰਡ ਘਰਾਣਾ ਜਿਹੜਾ ਇਹ 400 ਸਾਲ ਪੁਰਾਣਾ ਤਾਰੀਖ ਹੈ ਸਾਡੀ ਇਸ ਪਿੰਡ ਦੀ। ਵਾਹ। ਇਹ ਸਾਡੇ ਪਿੰਡ ਦੇ ਮੋਤਬਰ ਲੋਕ ਬੈਠੇ ਨੇ, ਚੌਧਰੀ ਅਕਰਮ ਹੈ, ਚੌਧਰੀ ਜ਼ੁਲਫਕਾਰ ਹੈ, ਇਹ ਮੰਡ ਬਰਾਦਰੀ ਦੇ ਨੇ, ਉਹ ਤਤਲਾ ਬਰਾਦਰੀ ਦੇ ਨੇ। ਸਾਡੇ ਪਿੰਡ ਚ 2 ਬਰਾਦਰੀਆਂ ਨੇ ਮਾਸ਼ਾਅੱਲਾ। ਇਹ ਜ਼ਰੂਰੀ ਹੈ ਨਾ, ਇਹ ਵੀ ਗੱਲ ਬਹੁਤ ਜ਼ਰੂਰੀ ਹੈ ਕਿ ਉਹ ਫਿਰ ਜੈਨ ਹੋ ਜਾਏਗੀ। ਸਾਰਾ ਗੱਲ ਪਿੰਡ ਦੀ ਹੋ ਰਹੀ ਹੈ ਤੇ ਤੁਸੀਂ ਖੁੱਲ ਕੇ ਕਰੋ। ਹਾਂਜੀ। ਤੇ ਬਜ਼ੁਰਗ ਸੀ ਸਾਡਾ ਇੱਕ, ਸਾਡਾ ਚੌਧਰੀ ਅੱਲਾ ਦੇ, ਉਹਨਾਂ ਦੀ ਪਿੱਛੇ ਜਿਹਨਾਂ ਡੈਥ ਹੋਈ ਤੇ 100 ਸਾਲ ਤੋਂ ਉੱਤੇ ਉਹਨਾਂ ਦੀ ਉਮਰ ਸੀ। ਠੀਕ। ਮੈਂ ਕੁਝ ਗੱਲਾਂ ਉਹਨਾਂ ਕੋ ਵੀ ਆਪਣੇ ਪਿੰਡ ਦੇ ਵਾਲੇ ਨਾਲ ਪੁੱਛੀਆਂ ਤੇ ਇਹ ਵੀ ਪੁੱਛਿਆ ਕਿ ਚੌਰ ਸਾਹਿਬ ਇਹ ਕਿੰਨੀ ਕੁ ਦੇਰ 400 ਸਾਲ ਤੱਕ ਤੇ ਮੈਂ ਇਹਨੂੰ ਵੇਖਿਆ। ਠੀਕ। ਤੇ ਉਹਨਾਂ ਆਖਿਆ ਚਲੋ 400 ਸਾਲ ਠੀਕ, 400 ਸਾਲ ਸਾਡੇ ਇਸ ਪਿੰਡ ਨੂੰ ਨਾ ਮੰਡ ਘਰਾਣੇ ਨੂੰ ਆਬਾਦ ਹੋਇਆ ਵੇਖਿਆ। ਤੇ ਇਹ 2 ਬਰਾਦਰੀਆਂ ਨੇ ਇਸ ਪਿੰਡ ਦੇ ਵਿੱਚ ਰਹਿੰਦੀਆਂ, ਮੰਡ ਬਰਾਦਰੀ ਤੇ ਤਤਲਾ ਬਰਾਦਰੀ। ਠੀਕ। ਬਾਕੀ ਛੋਟੇ ਬਰਾਦਰੀਆਂ ਨੇ ਕੁਝ, ਠੀਕ ਹੈ, ਲੇਕਿਨ ਮੇਨ ਇਹੋ ਹੀ ਲੋਕ ਨੇ। ਤੇ ਇਹ ਜਿਹੜਾ ਮੰਡ ਘਰਾਣਾ ਇਹ ਸਾਡਾ 400 ਸਾਲ ਪੁਰਾਣਾ ਘਰਾਣਾ। ਤੇ ਤੁਹਾਡੇ ਬਜ਼ੁਰਗ ਜਿਹੜੇ ਸਨ ਉਹਨਾਂ ਦੇ ਬਾਰੇ ਥੋੜਾ ਦੱਸੋ। ਸਾਡੇ ਬਜ਼ੁਰਗ ਜਿਹੜੇ ਸਨ ਇੱਥੋਂ ਜਿਹੜੇ ਬਿਲੋਂਗ ਕਰਦੇ ਨੇ, ਇਹ ਪਹਿਲੇ ਤੇ ਮਾਸਟਰ ਮੰਮੀ ਸ਼ਫੀ ਸਾਹਿਬ, ਉਹ ਇੱਥੋਂ ਉੱਠ ਕੇ ਸਾਰੇ ਕਰਾਚੀ ਚਲੇ ਗਏ। ਠੀਕ। ਅੱਜ ਵੀ ਸਾਡੇ ਕਰਾਚੀ ਘਰ ਨੇ, ਆਪਣੇ ਜ਼ਾਤੀ ਘਰ ਨੇ, ਸਾਡਾ ਸਾਰਾ ਸਿਲਸਿਲਾ ਕਰਾਚੀ ਹੈ। ਮੈਂ ਜ਼ਰਾ ਪਿੰਡ ਦੀ ਖਿੱਚ ਕਰਦਾ ਵਾਂ ਬਹੁਤੀ, ਮੈਨੂੰ ਪਿੰਡ ਨਾਲ ਜ਼ਿਆਦਾ ਪਿਆਰ ਹੈ। ਵਾਹ ਜੀ ਵਾਹ। ਤੇ ਉਹ ਮਾਸਟਰ ਮੰਮੀ ਸ਼ਫੀ ਸਾਹਿਬ ਉਹ ਬੰਦੇ ਸਨ ਕਿ ਤੁਸੀਂ ਇੱਕ ਗਾਣਾ ਸੁਣਿਆ ਹੋਣਾ, ਕਿਉਂ ਦੂਰ ਦੂਰ ਰਹਿੰਦੇ ਹੋ ਹਜ਼ੂਰ ਮੇਰੇ ਕੋਲੋਂ, ਬੜਾ ਮਸ਼ਹੂਰ ਗਾਣਾ। ਮੈਨੂੰ ਦੱਸਦੇ ਹੋਇਆ ਕਿ ਕਸੂਰ ਮੇਰੇ, ਇਹ ਉਹਨਾਂ ਦੀ ਕੰਪੋਜੀਸ਼ਨ ਸੀ। ਵਾਹ ਜੀ ਵਾਹ। ਇਹ ਗਾਈ ਜਿਹੜੀ ਸ਼ੌਕਤ ਅਲੀ ਨੇ ਤੇ ਕੰਪੋਜੀਸ਼ਨ ਉਹਨਾਂ ਨੇ ਬਣਾਈ ਸੀ। ਅੱਛਾ ਅੱਛਾ, ਵਾਹ ਜੀ ਵਾਹ, ਬੜੀ ਵੱਡੀ ਤੁਸੀਂ ਗੱਲ ਦੱਸੀ। ਜੀ ਜੀ। ਤੇ ਉਸ ਤੋਂ ਬਾਅਦ ਬਹੁਤ ਬੜਾ ਨਾਮ ਅੱਗੇ ਜਿਨ੍ਹਾਂ ਦਾ ਜ਼ਿਕਰ ਹੋਇਆ, ਉਸਤਾਦ ਭੁੱਲੀ ਖਾਨ ਸਾਹਿਬ। ਅੱਛਾ। ਤਬਲੇ ਦੀ ਦੁਨੀਆ ਦੇ ਵਿੱਚ ਬੇਮਿਸਾਲ ਨਾ ਉਹਨਾਂ ਦਾ ਇਸ ਤਰ੍ਹਾਂ ਗੱਲ ਸੁਣਿਆ, ਬੜਾ ਅੱਛਾ, ਉਹ ਮਤਲਬ ਇੱਕ ਫਨ ਦੀ ਦੁਨੀਆ, ਪੂਰੀ ਦੁਨੀਆ, ਬਿਲਕੁਲ ਪੂਰੀ ਦੁਨੀਆ ਚ ਉਹਨਾਂ ਦਾ ਮੁਤਬਾਦਲ ਕੋਈ ਨਹੀਂ। ਠੀਕ।
ਉਹ ਇਸ ਪਿੰਡ ਦੇ ਵਾਹ ਜੀ ਵਾਹ। ਮੰਡ ਘਰਾਣੇ। ਉਸਤਾਦ ਦਾਦੂ ਖਾਨ ਸਾਹਿਬ ਉਹ ਵੀ ਇਸੇ ਲੈਵਲ ਦੇ ਬੰਦੇ ਸਨ। ਇੱਕ ਨਵਾਜ਼ ਸਾਹਿਬ ਹੋਏ ਨੇ ਸਾਡੇ ਮੈਡੋਲਿਨ, ਉਹ ਮਾਸਟਰ ਸ਼ਫੀ ਸਾਹਿਬ ਦੇ ਛੋਟੇ ਭਾਈ ਹੋਏ ਨੇ, ਇਹ ਪਿੱਛੇ ਜੇ ਆਏ ਸਨ ਇੱਥੇ ਮੇਰੇ ਕੋਲ, ਰਹਿ ਕੇ ਗਏ ਨੇ 10-12 ਦਿਨ। ਠੀਕ। ਉਹ ਮੈਡਮ ਨੂਰ ਜਹਾਨ ਦੇ ਗਾਣਾ ਅਗਰ 100 ਹੋਇਆ ਹੈ ਨਾ ਤੇ ਉਹ ਐਗਜ਼ੈਕਟ ਉਹਨਾਂ ਇੱਕ ਅੱਧਾ ਵਿੱਚੋਂ ਮਿਸ ਹੋਇਆ। ਮੈਡਮ ਉਹਨਾਂ ਤੋਂ ਬਗੈਰ ਕੰਮ ਨਹੀਂ ਸੀ ਕਰ। ਵਾਹ ਜੀ ਵਾਹ। ਉਹਨਾਂ ਦੀ ਯਾਨੀ ਕਿ ਜਿਹੜੀ ਟੀਮ ਸੀ ਉਹਦਾ ਲਾਜ਼ਮੀ ਅਜੀਬ ਸੀ। ਉਹ ਲਾਓ ਕਹਿੰਦੇ ਨਵਾਜ਼ ਨਹੀਂ ਆਇਆ ਤੇ ਮੈਂ ਨਹੀਂ ਕੰਮ ਕਰ। ਉਹਨੂੰ ਮੈਡੋਲਿਨ ਵਜਾਉਂਦੇ ਸਨ। ਅੱਛਾ। ਨਸਾਰ ਬਜ਼ਮੀ ਸਾਹਿਬ ਉਹਨਾਂ ਦੇ ਮਿਊਜ਼ਿਕ, ਜਿੰਨੇ ਵੀ ਮਿਊਜ਼ਿਕ ਡਾਇਰੈਕਟਰ ਸਨ ਉਹ ਸਾਰੇ ਉਹਨਾਂ ਤੋਂ ਬਗੈਰ ਕੰਮ ਨਹੀਂ ਸੀ ਹੁੰਦਾ। ਕੀ ਬਾਤ। ਇੱਕ ਇੰਡਸਟਰੀ ਦਾ ਇੱਕ ਦੌਰ ਸੀ ਇਹ ਵਾਲਾ। ਅੱਛਾ ਜੀ, ਅੱਗੇ ਆ ਜਾਓ। ਕਮਰ ਅੱਲਾ ਦਿੱਤਾ ਹੋ ਗਿਆ। ਇੱਕ ਸਾਡਾ ਉਹ ਉਸਤਾਦ ਪੁਲੀ ਖਾਨ ਸਾਹਿਬ ਦਾ ਸ਼ਾਗਿਰਦ ਸੀ ਸਲੀਮ ਤੂਤਾ, ਉਹ ਵੀ ਫੌਤ ਹੋ ਗਿਆ। ਗੱਲ ਅਸੀਂ ਕਰਦੇ ਹਾਂ ਕੰਮ ਦੀ ਤੇ ਮੰਡ ਘਰਾਣੇ ਦੇ ਹਵਾਲੇ ਨਾਲ ਬਿਲਕੁਲ ਕਿ ਇਹ ਇਸ ਘਰਾਣੇ ਦੇ ਵਿੱਚ ਕਿਸ ਲੈਵਲ ਦੇ ਲੋਕ ਹੋਏ। ਤੇ ਇਸ ਤਰ੍ਹਾਂ ਬਹੁਤ ਸਾਰੇ ਬਜ਼ੁਰਗ ਨੇ ਜਿਨ੍ਹਾਂ ਦੇ ਸਾਡੇ ਤਾਇਆ ਜੀ ਸਨ ਉਸਤਾਦ ਉਮੈਦ ਅਲੀ, ਮੇਰੇ ਉਸਤਾਦ ਜੀ ਜਿਹੜੇ ਸਨ ਉਸਤਾਦ ਅਨੈਤ ਹੁਸੈਨ, ਠੀਕ ਹੈ ਜੀ, ਕਮਰ ਅੱਲਾ ਦਿੱਤਾ, ਔਰ ਇਸ ਤਰ੍ਹਾਂ ਬਹੁਤ ਸਾਰੇ ਨਾਮ ਨੇ। ਤੁਸੀਂ ਯਾਨੀ ਬਕਾਇਦਾ ਕਿਦੋਂ ਤਾਲੀਮ ਹਾਸਲ ਕੀਤੀ ਇਹਦੀ 뮤직 ਦੀ? ਜੀ ਬਹੁਤ ਅੱਛੀ ਕੁਐਸਚਨ ਹੈ। ਮੈਂ ਕਰਾਚੀ ਦੇ ਵਿੱਚ ਇੱਕ ਪੈਪਸੀ 버ਗਰ ਬੱਚਾ ਸੀ। ਬਿਲਕੁਲ ਠੀਕ। ਵਾਲਾਂ ਨੂੰ ਇੰਜ ਕਰਕੇ ਉਡਾਉਂਦਾ ਹੁੰਦਾ ਸੀ, ਠੀਕ ਹੈ। ਤੇ ਮੇਰੇ ਨਾਲ ਤਾਏ ਦਾ ਪੁੱਤਰ ਸੀ, ਉਹ ਦੁੱਲੀ ਅਸੀਂ ਉਹਨੂੰ ਆਂਦੇ ਸਾਂ, ਤੇ ਗੁਲਾਮ ਅਸਗਰ ਉਹਦਾ ਨਾਂ ਸੀ। ਬਿਲਕੁਲ ਠੀਕ। ਤੇ ਉਹ ਸੱਕੇ ਤਾਏ ਦਾ ਪੁੱਤਰ ਸੀ, ਤੇ ਉਹਨੂੰ ਨਾ ਉਹ ਸਾਡੇ ਤਾਏ ਉਹਨਾਂ ਸ਼ਾਗਿਰਦ ਕੀਤਾ, ਬੜਾ ਪੈਸਾ ਲਾ ਕੇ। ਸਾਡਾ ਤਾਇਆ ਲਾਲਾ ਮੈਦਲੀ, ਅਸੀਂ ਉਹਨਾਂ ਨੂੰ ਆਂਦੇ ਸਾਂ। ਉਹਨਾਂ ਜਨਾਬ ਉਸ ਦੌਰ ਦੇ ਵਿੱਚ ਕੋਈ 1-2 ਲੱਖ ਰੁਪਇਆ ਲਾ ਦਿੱਤਾ ਉਹਦੀ ਸ਼ਾਗਿਰਦੀ ਦੇ ਉੱਤੇ। ਅੱਛਾ। ਉਹ ਬੜੇ ਪੈਸੇ ਵਾਲੇ ਬੰਦੇ ਸਨ। ਠੀਕ। ਤੇ ਉਹਨੇ ਨਾ ਆਪਣਾ ਉਹ ਹਾਰਮੋਨੀਅਮ ਸਿੱਖਣਾ ਸ਼ੁਰੂ ਕਰ ਦਿੱਤਾ। ਈਵਨ ਕਿ ਉਹ ਮੇਰੀ ਦਾਦੀ ਜਿਹੜੀ ਨਾ, ਅਸੀਂ ਬੇਬੇ ਆਂਦੇ ਹੁੰਦੇ ਸਾਂ, ਤੇ ਬੇਬੇ ਦਾ ਮੇਰੇ ਨਾਲ ਪਿਆਰ ਹੁੰਦਾ ਸੀ ਬਹੁਤ। ਠੀਕ। ਤੇ ਬੇਬੇ ਮੈਨੂੰ ਆਖਿਆ ਕਿ ਉਹ ਵੇਖ ਲੈ, ਉਹ ਬਾਜਾ ਉਹਨੇ ਵਜਾ ਜਾਣੇ ਤੇ ਤੂੰ ਵੇਲੇ ਬਾਲ ਢਾਂਦਾ ਰਹੇਗਾ, ਤੇ ਤੂੰ ਜਿਹੜਾ ਇੰਜ ਫਿਰਦਾ ਰਹਿਣਾ ਇੱਧਰ ਕਦੀ ਉਧਰ। ਮੈਂ ਕਿਹਾ ਅੱਛਾ। ਮੈਂ ਕਿਹਾ ਮੈਂ ਵੀ ਵਾਜਾ ਸ਼ੁਰੂ ਕਰ ਲੈਣਾ। ਮੇਰੀ ਦਾਦੀ ਨੇ ਮੈਨੂੰ ਵਾਜਾ ਲੈ ਦਿੱਤਾ। ਉਦੋਂ ਕਿੰਨੀ ਉਮਰ ਹੋਣੀ? ਉਦੋਂ ਮੇਰੀ ਉਮਰ ਹੈ ਸੀ ਕੋਈ 8 ਸਾਲ 9 ਸਾਲ। ਅੱਛਾ ਵਾਹ, ਬਚਪਨ ਜੀ। ਫਿਰ ਕਰਾਚੀ ਦੀ ਫਿਲਮ ਹੈ ਸਾਰੀ। ਉਹ ਮੈਨੂੰ ਵਾਜਾ ਉਹਨਾਂ ਲੈ ਦਿੱਤਾ ਅੰਦਰ ਖਾਤੇ। ਮੈਂ ਕੋਈ ਸ਼ਾਗਿਰਦ ਨਹੀਂ ਹੋਇਆ, ਕੋਈ ਮੇਰਾ ਰੌਲਾ ਨਹੀਂ ਪਿਆ। ਮੈਨੂੰ ਨਾ ਉਹ ਦਾਦੀ ਮੇਰੀ ਨੇ ਆਪਣੇ ਪੁੱਤਰ ਨੂੰ, ਉਸਤਾਦ ਅਨੈਤ ਹੁਸੈਨ ਉਹਨਾਂ ਦਾ ਨਾਂ ਸੀ, ਉਹਨੂੰ ਕਿਹਾ ਕਿ ਨੈਤੇ ਇਹਨੂੰ ਵਾਜਾ ਸ਼ੁਰੂ ਕਰਾ। ਤੇ ਉਹਨਾਂ ਨੇ ਮੈਨੂੰ ਇੱਕ ਪਲਟਾ ਸ਼ੁਰੂ ਕਰਾ ਦਿੱਤਾ, ਇਹ ਵਾਲਾ ਇਹਨਾਂ ਸਾਰੇ ਗਾਮਾ, ਠੀਕ ਹੈ। ਵਾਹ। ਤੇ ਮੈਂ ਉਹਨਾਂ ਨੂੰ ਕਰਦਾ ਉਹ ਇੱਕ ਦਿਨ ਲੰਘੇ ਤੇ ਉਹਨਾਂ ਆਖਿਆ ਤੂੰ ਕੀ ਕਰ ਰਿਹਾ? ਮੈਂ ਕਿਹਾ ਜੀ ਜੋ ਤੁਸੀਂ ਮੈਨੂੰ ਦੱਸਿਆ ਸੀ। ਮੈਂ ਉਹਨਾਂ ਆਖਿਆ ਤੂੰ ਤੇ ਅੱਗੇ ਲੰਘ ਗਿਆ, ਤੂੰ ਇੰਨੀ ਸਪੀਡ ਦੇ ਵਿੱਚ। ਤੂੰ ਜਿਹਨੂੰ 2 ਲੱਖ ਰੁਪਇਆ ਲਾ ਕੇ ਦਿੱਤਾ ਸੀ ਉਹ ਕੁਝ ਵੀ ਨਹੀਂ ਸੀ ਕਰ ਰਿਹਾ। ਵਾਹ। ਬਹਰਹਾਲ ਇੱਕ ਲੰਬੀ ਦਾਸਤਾਨ ਹੈ। ਬਿਲਕੁਲ। ਉਹ ਮੈਂ ਉੱਥੋਂ ਸ਼ੁਰੂ ਹੋ ਗਿਆ, ਫਿਰ ਉਹ ਮੇਰਾ ਸਟਾਰਟ ਹੋਇਆ, ਠੀਕ ਹੈ ਜੀ। ਮੈਨੂੰ ਉਸਤਾਦ ਜੀ ਨੇ ਜੇ ਸ਼ੁਰੂ ਕਰਾ ਦਿੱਤਾ, ਮੈਂ ਉਹ ਕੰਮ ਸ਼ੁਰੂ ਕਰ ਲਿਆ ਆਪਣਾ। ਮੇਰਾ ਫਿਰ 8-10 ਘੰਟੇ ਦਾ ਰਿਆਜ਼ ਹੁੰਦਾ ਸੀ। ਇਹ ਤੁਸੀਂ ਮੇਰੇ ਹੱਥ ਵੇਖ ਲਓ, ਹੱਥ ਡਿੰਗੇ ਨੇ, ਉਹ ਕੱਚੀਆਂ ਉਂਗਲਾਂ ਇੰਜ ਬਹਿ ਗਈਆਂ ਨਾ ਇਸ ਤਰ੍ਹਾਂ। ਅੱਛਾ ਵਾਕਈ ਅਗਲੇ ਪਰਲੇ ਤੇ ਨਹੀਂ ਹੁੰਦੇ। ਵਾਹ ਜੀ ਵਾਹ। ਠੀਕ ਹੈ। ਇਹ ਹਾਰਮੋਨੀਅਮ ਦੀ ਉਹ ਕੱਚੀਆਂ ਉਂਗਲਾਂ ਬਹਿ ਗਈਆਂ। ਠੀਕ। ਬਚਪਨ ਦੇ ਵਿੱਚ ਵੇਖੋ ਜੀ ਉਂਗਲਾਂ। ਬਸ ਫਿਰ ਮੁਖਤਸਰ ਫਿਰ ਇਹ ਦੇ ਕੇ ਮੈਨੂੰ ਅੱਲਾਹ ਪਾਕ ਨੇ ਇਹਦਾ ਕਿੰਗ ਆਫ ਹਾਰਮੋਨੀਅਮ ਬਣਾਇਆ ਪੂਰੇ ਵਰਲਡ ਦੇ ਵਿੱਚ। ਤੁਸੀਂ ਬੜੇ ਮੁਲਕਾਂ ਦੇ ਵਿੱਚ ਵੀ ਗਏ ਹੋ? ਬਾਰੇ ਮੈਂ ਪੂਰੀ ਦੁਨੀਆ 'ਚ ਗਿਆ। ਤੇ ਇੱਥੇ ਵੀ ਪਾਕਿਸਤਾਨ 'ਚ ਵੀ ਤੁਸੀਂ ਬੜਾ ਨਾਂ ਕਮਾਇਆ। ਜੀ। ਲੋਕੀ ਪਿੰਡੋਂ ਸ਼ਹਿਰ ਟੁਰ ਜਾਂਦੇ ਨੇ, ਤੇ ਤੁਸੀਂ ਸਾਰੀ ਦੁਨੀਆ ਫਿਰ ਕੇ ਬੜੇ ਮਿਊਜ਼ੀਸ਼ੀਅਨਾਂ ਨਾਲ ਕੰਮ ਕਰਕੇ, ਕੰਪੋਜੀਸ਼ਨ ਬਣਾ ਕੇ ਅੱਜ ਵੀ ਆਪਣੇ ਇਸ ਪਿੰਡ ਦੇ ਵਿੱਚ ਬੈਠੇ ਹੋ, ਤੇ ਇਹਦੀ ਕੋਈ ਖਾਸ ਵਜ੍ਹਾ? ਬਹੁਤ ਅੱਛਾ ਕੁਐਸਚਨ ਕੀਤਾ ਤੁਸੀਂ, ਬਹੁਤ ਅੱਛੇ ਬੇਗ ਸਾਹਿਬ, ਤੁਸੀਂ ਬਹੁਤ ਅੱਛੀ ਗੱਲ ਕੀਤੀ। ਇਹਦੀ ਖਾਸ ਵਜ੍ਹਾ ਇਹ ਵੀ ਕਿ ਇਸ ਧਰਤੀ ਨਾਲ, ਇਹ ਤੁਸੀਂ ਗੱਲ ਠੀਕ ਕੀਤੀ ਕਿ ਮੈਂ ਅਗਰ ਕਿਤੇ ਅਮਰੀਕਾ ਰਹਿਣਾ ਚਾਹੁੰਦਾ ਤੇ ਮੇਰੇ ਵਾਸਤੇ ਨੋ ਪ੍ਰੋਬਲਮ। ਮੈਂ ਯੂਰਪ, ਲੰਡਨ, ਸਪੇਨ, ਜਿੱਥੇ ਵੀ ਮੈਂ ਅੱਜ ਵੀ ਮੈਂ ਜਿੱਥੇ ਮੇਰਾ ਦਿਲ ਕਰੇ ਮੈਂ ਜਾ ਸਕਦਾ। ਮੇਰਾ ਪਾਸਪੋਰਟ ਇਸ ਲੈਵਲ ਦਾ। ਬਿਲਕੁਲ ਇਸ ਤਰ੍ਹਾਂ। ਠੀਕ ਹੈ। ਉਹ ਵੀ ਤੁਹਾਨੂੰ ਵਿਖਾਵਾਂਗੇ, ਡਾਕੂਮੈਂਟ ਵੀ ਆਪਣੇ। ਲੇਕਿਨ ਇੱਕ ਤੇ ਮੈਂ ਉਹ ਵਾਲਾ ਫਨਕਾਰ ਨਹੀਂ, ਉਹ ਵਾਲਾ ਜਿਹੜੇ ਲਸ਼ਪਾਸ਼ ਹੁੰਦੇ ਨੇ ਐਵੇਂ ਤਬੀਅਤ ਖਰਾਬ ਤੇ ਜੀ ਉਹ ਤੇ ਇੱਕ ਸਾਧੂ ਜਿਹੇ ਬੰਦੇ ਆ।
ਰੱਬ ਤੋਂ ਡਰਨ ਵਾਲੇ ਬੰਦੇ। ਬੜਾ ਲੰਤਨ ਠੀਕ ਭਾਗ ਹੈ। ਲਾਇਆ। ਤੇ ਉਹ ਜਿਹੜੀ ਗੱਲ ਤੁਸੀਂ ਕੀਤੀ ਕਿ ਗੁਲਾਮ ਅਲੀ ਸਾਹਿਬ ਸਨ ਨਾ ਸਾਡੇ, ਤੇ ਇਹ ਕਾਲੇ ਕੀ ਪਿੰਡ ਹੈ ਉਹਨਾਂ ਦਾ, ਤੇ ਮਸ਼ਹੂਰ ਵੀ ਹੈ ਗੁਲਾਮ ਅਲੀ ਕਾਲੇ ਕੀ ਵਾਲਾ। ਥੋੜਾ ਜਿਹਾ ਐਵੇਂ ਵਿੱਚ ਪਿਆ ਨਾ ਤੇ ਭੱਜ ਕੇ ਤੇ ਇਹੀ ਮੈਂ ਕਹਿ ਰਿਹਾ ਨਾ। ਹਾਂ ਠੀਕ ਹੈ। ਹਾਂ ਹੋਰ ਵੀ ਕਈ ਇਸ ਤਰ੍ਹਾਂ ਦੇ ਬੜੇ ਨੇ। ਬੇਗ ਸਾਹਿਬ ਯਕੀਨ ਕਰ ਜਾਓ ਕਿ ਅਸੀਂ ਸਾਡੇ ਜਾਣ ਦੀ ਵਜ੍ਹਾ ਵਾਲਾ, ਇਥੋਂ ਜਾਣ ਦੀ ਵਜ੍ਹਾ, ਨਾ ਜਾਣ ਦੀ ਵਜ੍ਹਾ ਕੀ ਹੈ ਵਾਲਾ, ਦੱਸੋ। ਇੱਕ ਤੇ ਧਰਤੀ ਤੇ ਇੱਕ ਇਹ ਲੋਕ ਬੈਠੇ ਨੇ ਜਿਹੜੇ ਸਾਹਮਣੇ। ਅੱਛਾ ਇਹ ਸਾਡੇ ਪਿੰਡ ਦੇ ਜਿੰਨੇ ਲੋਕ ਨੇ, ਇਹ ਮੇਰਾ ਲੂੰ ਪੁੱਟ ਕੇ ਵੀ ਨਹੀਂ ਦੇ ਸਕਦੇ ਕਿਸੇ ਨੂੰ। ਇੰਨਾ ਕੁ ਪਿਆਰ ਕਰਦੇ ਨੇ, ਇੰਨੀ ਕੁ ਇੱਜ਼ਤ ਕਰਦੇ ਨੇ, ਇੰਨਾ ਹਯਾ ਕਰਦੇ ਨੇ। ਲੇਕਿਨ ਤੁਸੀਂ ਸਮਝਦੇ ਹੋ ਇਹ ਜੱਟ ਜਿਹੜੀ ਹੁੰਦੀ ਹੈ, ਚੁਸਰਾੜ ਜਿਹੜੀ ਹੁੰਦੀ ਹੈ, ਇਹਦਾ ਇੱਕ ਨਸ਼ਾ ਹੋਰ ਹੁੰਦਾ। ਬਿਲਕੁਲ ਇਸ ਤਰ੍ਹਾਂ ਗੱਲ, ਇਹਦੀ ਇੱਕ ਹਰ ਜਗ੍ਹਾ ਲਜ਼ਤ, ਇਹਦੀ ਇੱਕ ਚੱਸ ਹੋਰ ਹੁੰਦੀ। ਲੇਕਿਨ ਯਕੀਨ ਕਰ ਜੋ ਇਹ ਆਪਣੀ ਚੱਸ 'ਚ ਬੈਠੇ ਹੁਣ, ਮੈਂ ਟੁਰ ਜਾ ਉੱਠ ਕੇ ਤੇ ਕਲੀਟ ਸਾਹਿਬ ਇੱਧਰ ਆ ਜਾਓ। ਇਹਦਾ ਮਤਲਬ ਇਹ ਕਿ ਤੁਹਾਨੂੰ ਜਿਹੜੇ ਪਿੰਡ ਦੇ ਦੋਸਤ ਭਰਾ ਜਿਹੜੇ ਇੱਥੋਂ ਦੇ ਹੈਗੇ ਨੇ, ਆਪਣਾ ਜੱਟ ਬਰਾਦਰੀ ਦੇ ਜਾਂ ਜਿਹੜੇ ਕਰਤਾ ਧਰਤਾ ਨੇ, ਤੁਹਾਨੂੰ ਉਹਨਾਂ ਦੀ ਮੁਹੱਬਤ ਤੇ ਉਹਨਾਂ ਨੂੰ ਤੁਹਾਡੀ ਮੁਹੱਬਤ ਹੈ ਜੀ। ਇਸ ਤਰ੍ਹਾਂ ਹੀ ਗੱਲ ਹੈ, ਬਿਲਕੁਲ ਇੰਜ ਹੀ ਗੱਲ। ਵਾਹ ਜੀ ਵਾਹ। ਅੱਛਾ ਚਲੋ ਅਸੀਂ ਥੋੜੀ ਜਿਹੀ ਹੋਰ ਗੱਲਾਂ ਕਰਾਂਗੇ। ਸਾਨੂੰ ਕੋਈ ਥੋੜਾ ਜਿਹਾ ਕੋਈ ਚੀਜ਼ ਹੈ ਕਿ ਥੋੜੀ ਜਿਹੀ ਸੁਣਾਓ ਵੀ। बेवफा से प्यार करता हूँ, बेवफा से प्यार करता हूँ, रोज जीता हूँ रोज मरता हूँ, इतना टूटा हूँ कि छूने से निकल जाऊं, इतना टूटा छूने से निकल जाऊं, अब अगर और दुआ दोगे मर जाऊंगा, छूने से ਜ਼ਬਰਦਸਤ। ਤੇ ਮਤਲਬ ਸਾਡੇ ਇੱਕ ਪਿੰਡ ਦਾ ਜਿਹੜਾ ਮਾਹੌਲ ਹੈ, ਇਹ ਤੁਹਾਨੂੰ ਦੱਸੀ ਕਿ ਇਹ ਇਮਾਮ ਬਾਰਗ ਹੈ, ਇਹ ਮਦਰਸਾ ਹੈ, ਉਹ ਮਸਜਿਦ ਹੈ, ਸਭ ਨਾਲ ਨਾਲ ਸਭ ਇਕੱਠੇ ਆ। ਮਤਲਬ ਇਸ ਪਿੰਡ ਦੀ ਤਾਰੀਖ ਹੈ ਵੀ ਕਿ ਇਸ ਪਿੰਡ ਦੇ ਵਿੱਚ 400 ਸਾਲ ਪੁਰਾਣੀ ਤਾਰੀਖ 'ਚ ਹਿੰਦੂ ਕੋਈ ਨਹੀਂ ਸੀ। ਇਹ ਟੋਟਲ ਮੁਸਲਮਾਨਾਂ ਦਾ ਪਿੰਡ ਹੈ। ਅੱਛਾ 47 ਤੋਂ ਪਹਿਲਾਂ ਮੁਸਲਮਾਨ, 47 ਤੋਂ ਪਹਿਲਾਂ ਵੀ ਇੱਥੇ ਕੋਈ ਹਿੰਦੂ, ਕੋਈ ਸਿੱਖ, ਕੋਈ ਨੋ, ਠੀਕ, ਸਭ ਮੁਸਲਮਾਨ। ਬਿਲਕੁਲ ਠੀਕ। ਔਰ ਬੜਾ ਮੁਹੱਬਤ ਕਰਨ ਵਾਲੇ ਸਾਡੇ ਲੋਕ ਨੇ, ਬੜੇ ਪਿਆਰ ਕਰਨ ਵਾਲੇ ਲੋਕ ਨੇ। ਬੜੀ ਗੱਲ ਹੈ। ਇਥੋਂ ਮੇਰੇ ਨਾ ਜਾਣ ਦੀ ਵਜ੍ਹਾ ਵੀ ਇਹੀ ਹੈ। ਵਾਹ ਜੀ ਨਹੀਂ ਵਾਹ। ਤਾਂ ਮੇਰੀ ਕਿਹੜੀ ਕੋਈ ਇੱਥੇ ਪੈਲੀ ਹੈ ਜਾਂ ਕੋਈ ਬੰਨਾ ਜਾਂ ਕੋਈ ਡੰਗਰ ਵੱਛਾ, ਮੁਹੱਬਤ ਇਹ ਹੀ ਹੈ ਮੁਹੱਬਤ ਜਿਹੜੀ। ਇਹਦਾ ਮਤਲਬ ਤੁਸੀਂ ਮੁਹੱਬਤ ਦੇ ਭੁੱਖੇ ਹੋ। ਬਸ ਸਾਨੂੰ ਇਹ ਹੀ ਮੁਹੱਬਤ ਕਰੋ ਹਾਂਜੀ। ਤੇ ਮੁਹੱਬਤ ਲਵੋ। ਤੇ ਜਿੰਨੀ ਕੋਈ ਇਹ ਮੁਹੱਬਤ ਕਰਦੇ ਨੇ, ਜਿੰਨਾ ਕੋਈ ਇਹ ਪਿਆਰ ਕਰਦੇ ਨੇ, ਯਕੀਨ ਕਰੋ ਅਸੀਂ ਬਾਹਰ ਦੇ ਮੁਲਕਾਂ 'ਚ ਵੀ ਜਾਂਦੇ ਆ ਸਾਰਾ, ਲੇਕਿਨ ਉਹ ਮਜ਼ਾ ਨਹੀਂ ਆਉਂਦਾ, ਉਹ ਠੰਡ ਨਹੀਂ ਪੈਂਦੀ, ਉਹ ਮਸਨੂਈ ਜੀਵਤ ਹੁੰਦੀ ਹੈ। ਬਸ ਨਹੀਂ ਇਸ ਤਰ੍ਹਾਂ ਗੱਲ, ਇਸ ਤਰ੍ਹਾਂ ਖਾਸਾ ਬਿਦਰ ਹੈ, ਖਾਸਾ ਬਿਦਰ ਹੈ, ਆਰਜ਼ੀ ਖਾਸਾ ਬਿਦਰ ਹੈ, ਖਾਸਾ ਬਿਦਰ ਬੈਠੇ ਇਹ ਉਹ ਫਲਾ। ਲੇਕਿਨ ਇਹ ਜਦੋਂ ਅਸੀਂ ਆਪਸ ਜਦੋਂ ਬਹਿਨੇ ਆ ਤੇ ਉਹ ਚੱਸ ਹੋ ਹੁੰਦੀ। ਉਹ 400 ਅੱਛਾ ਤਾਂ ਕਿ ਤੁਹਾਨੂੰ, ਤਾਂ ਕਿ ਪਹਿਲਾਂ ਹਾਰਮੋਨੀਅਮ ਦੇ ਹਵਾਲੇ ਨਾਲ ਥੋੜਾ ਜਿਹਾ ਮੈਂ ਤੁਹਾਨੂੰ ਦੱਸਾਂ ਹਾਂਜੀ ਹਾਂਜੀ ਬਿਲਕੁਲ। ਕਿ ਇਹਦਾ ਮੈਨੂੰ ਕਿੰਗ ਆਫ ਹਾਰਮੋਨੀਅਮ ਪੂਰੀ ਦੁਨੀਆ 'ਚ ਕਿਉਂ ਆਉਂਦੇ ਨੇ। ਉਹ ਦੱਸੋ ਸਾਨੂੰ, ਦੱਸੋ ਬਿਲਕੁਲ। ਇਹ ਟਾਈਮ ਹੁਣ ਇਸ ਟਾਈਮ ਐਸਾ ਕਿ ਅਸੀਂ ਰਾਗਾਂ ਨੂੰ ਸ਼ੁਰੂ ਕਰਦੇ ਆ ਨਾ, ਤੇ ਰਾਗ ਵੀ ਜਿਹੜਾ ਨਾ ਉਹ ਇੱਕ ਜ਼ਿੰਦਾ ਚੀਜ਼ ਹੈ। ਉਹਦੀ ਵਜ੍ਹਾ ਹੈ ਕਿ ਜਦੋਂ ਬੰਦਾ ਇੱਕ ਕਫੀਅਤ 'ਚ ਦੂਸਰੀ ਕਫੀਅਤ 'ਚ ਚਲਾ ਜਾਏ ਤੇ ਇਹਦਾ ਮਤਲਬ ਹੈ ਕਿ ਉਹਦਾ ਤਾਸਰ ਹੈ। ਵਾਹ। ਇਸ ਟਾਈਮ ਜਿਹੜੇ ਰਾਗ ਨੇ ਉਹ ਸ਼ਾਮ ਦੇ ਰਾਗ ਨੇ, ਉਹਨਾਂ ਦੇ ਵਿੱਚੋਂ ਮਾਰਵਾ, ਪੂਰੀਆ ਦਨਾਸਰੀ। ਮੈਂ ਤੁਹਾਨੂੰ ਰਾਗ ਪੂਰੀਆ ਦਨਾਸਰੀ ਦੇ ਵਿੱਚ ਐਵੇਂ ਹਲਕਾ ਜਿਹਾ ਕੁਝ ਥੋੜਾ ਜਿਹਾ ਟੈਚ ਠੀਕ ਹੋ ਗਿਆ। ਮੋਬਾਈਲ देख साहब, ये जो मैंने इसमें बजाई है ना, इसको बोलते हैं गमक। गमक, गमक ठीक है। और ये बंदा 100 साल भी लगा रहे तो ये हाथ से नहीं निकलती। वाह जी वाह। ये गमक है जो इथों नहीं निकलती। सिखास का मर जाने ऐसी स्टूडेंटा नूं, लेकिन नहीं निकलती नहीं।
ਪੈਸੇ ਵੀ ਬੜੇ ਦਿੰਦੇ ਨੇ, $500 ਦੇ ਦਿੰਦੇ ਨੇ ਉਸਤਾਦ ਅੱਛਾ। ਜੀ ਤੇ ਇਹਦੇ ਨਾਲ ਯਾਰ ਕਰਨਾ ਤੇ ਤੂੰ ਮੇਰੇ ਕੋਲ ਲੈ ਲੈ ਜੋ ਲੈਣੇ। ਅੱਛਾ ਇਹਦਾ ਮਤਲਬ ਕਿ ਆਮ ਚੀਜ਼ ਨਹੀਂ। ਨਹੀਂ 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 ਵਾਹ ਜੀ ਵਾਹ। ਇਹ ਗਾਇਕ ਦੇ ਗਲੇ ਚ ਹੁੰਦੀ, ਕੀ ਬਾਤ ਹੈ। ਜਿਹੜੇ ਵੋਕਲਿਸਟ ਹੁੰਦੇ ਨੇ ਸੋਲੋ ਕਲਾਸੀਕਲ ਗਾਣ ਵਾਲੇ, ਉਹਨਾਂ ਦੇ ਗਲੇ ਚ ਹੁੰਦੀ, ਲੇਕਿਨ ਇਹ ਜਿਸ ਤਰ੍ਹਾਂ ਅਸੀਂ ਵੀ ਜਾਣਦੇ ਆ ਪਏ ਉਹ ਗਲੇ ਚ ਵੀ ਨਹੀਂ ਹੁੰਦੀ। ਲੇਕਿਨ ਇਹਦੇ ਪਿੱਛੇ ਇੰਨੀ ਕੁ ਮੇਰੀ ਮਿਹਨਤ ਹੈ, ਇੰਨੀ ਕੁ ਮੇਰੀ ਪ੍ਰੈਕਟਿਸ ਹੈ ਕਿ ਸਮਝ ਲਓ ਕਿ ਅੱਧੀ ਜ਼ਿੰਦਗੀ ਲੰਗੀ ਇਹਨੂੰ ਕਾਬੂ ਵਾਹ ਜੀ ਕਰਨ ਵਾਹ। ਇਸੇ ਲਈ ਵੇਖਣ ਹਾਂਜੀ। ਉਹ ਬਿਜਲੀ ਦੀ ਵਾਂਗ ਧਾਰੀਆਂ ਉਂਗਲੀਆਂ ਚੱਲ ਰਹੀਆਂ ਜੀ ਉੱਤੇ। ਜੀ ਜੀ ਜੀ। ਅੱਛਾ ਇਹਦੇ ਚ ਹਾਰਮੋਨੀਅਮ ਵਜਾਉਣ ਵਾਸਤੇ ਉਂਗਲੀਆਂ ਦਾ ਮਤਲਬ ਫਾਸਟ ਚੱਲਣਾ ਵੀ ਹੈਗਾ ਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਚਲਾ ਸਕੋ? ਨਹੀਂ ਨਹੀਂ, ਇਹਦੇ ਚ ਫਾਸਟ ਚੱਲਣਾ ਬਹੁਤ ਜ਼ਰੂਰੀ ਹੈ, ਕਿ ਬਹੁਤ ਜ਼ਰੂਰੀ ਹੈ ਇਹਦੇ ਚ। ਅਸੀਂ ਇਹਦੇ ਚ ਵੈਸਟਰਨ ਵੀ ਮਿਕਸ ਕੀਤਾ ਹੈ, ਆਪਣਾ ਕਲਾਸੀਕਲ ਰੰਗ ਵੀ ਮਿਕਸ ਕੀਤਾ ਹੈ, ਜਿਹੜਾ ਸਾਡਾ ਏਸ਼ੀਅਨ ਵਾਹ ਜੀ ਵਾਹ, ਮਿਊਜ਼ਿਕ ਹੈ ਬਹੁਤ ਅੱਛੀ ਉਹ ਗੱਲ। ਵੀ ਅਸਾਂ ਇਹਦੇ ਚ ਐਡ ਕੀਤਾ ਹੈ, ਤੇ ਵੈਸਟਰਨ ਵੀ ਇਹਦੇ ਚ ਮਿਕਸ ਕੀਤਾ ਹੈ ਅਸਾਂ। ਨਹੀਂ ਤੇ ਫੇਰ ਤਾਂ ਸਹੀ ਹੈ, ਤੁਸੀਂ ਮਤਲਬ ਕਿ ਜ਼ਮਾਨੇ ਦੇ ਨਾਲ ਚੱਲ ਰਹੇ ਜੀ ਜੀ, ਹੋ ਮਿਊਜ਼ਿਕ ਨੂੰ ਲੈ ਕੇ। ਬਿਲਕੁਲ ਬਿਲਕੁਲ ਜ਼ਮਾਨੇ ਦੇ ਨਾਲ ਅਸੀਂ ਚੱਲ ਰਹੇ ਹਾਂ ਮਿਊਜ਼ਿਕ ਨੂੰ। ਠੀਕ ਹੈ, ਸਹੀ ਹੈ। ਗ੍ਰੰਥ ਦੇ ਵਿੱਚ ਇਹ ਲਿਖਿਆ ਹੈ ਕਿ ਇੱਕ ਆਰਟਿਸਟ ਦੀ ਜ਼ਿੰਦਗੀ 900 ਸਾਲ ਹੋਣੀ ਚਾਹੀਦੀ ਹੈ, ਵਾਹ। ਇੱਕ ਫਨਕਾਰ ਦੀ ਜ਼ਿੰਦਗੀ 900 ਸਾਲ ਹੋਣੀ ਚਾਹੀਦੀ ਹੈ। 300 ਸਾਲ ਇੱਕ ਚੀਜ਼ ਨੂੰ ਸਿੱਖੇ, 300 ਸਾਲ ਉਹਦੀ ਮਿਹਨਤ ਕਰੇ, ਤੇ 300 ਸਾਲ ਫਿਰ ਦੁਨੀਆ ਨੂੰ ਸੁਣਾਏ। ਵਾਹ ਜੀ ਵਾਹ। ਯਾਨੀ ਇਹ ਗ੍ਰੰਥ ਆਂਦਾ ਪਿਆ ਵਾਹ। ਕਿ ਕਮ ਸੇ ਕਮ 900 ਸਾਲ ਉਮਰ ਹੋਣੀ ਚਾਹੀਦੀ ਹੈ ਇਹ ਕੰਮ ਕਰਨ ਵਾਲੇ ਬੰਦੇ। ਇਹਦੀ ਥਿਊਰੀ ਹੈ ਬਕਾਇਦਾ, ਮਸਲਾ ਇਹਦਾ ਫਜ਼ੂਲ ਨਹੀਂ ਹੈ ਕਿ ਇਹ ਵੀ ਜਿਹੜਾ ਨਾ ਇਹਦਾ ਵੀ ਕੋਈ ਥਿਊਰੀ ਹੈ, ਇਹਦਾ ਕਿਸੇ ਲਫ਼ਜ਼ ਦੇ ਨਾਲ ਤਲਕ ਹੈ ਔਰ ਉਹ ਲਫ਼ਜ਼ ਬੋਲੇ ਜਾਂਦੇ ਨੇ। ਇਹਨੂੰ ਪਹਿਲੇ ਜ਼ੁਬਾਨ ਤੇ ਯਾਦ ਕੀਤਾ ਜਾਂਦਾ ਤੇ ਫਿਰ ਹੱਥਾਂ ਦੇ ਵਿੱਚ ਅਦਾ ਕੀਤਾ ਜਾਂਦਾ। ਕੀ ਬਾਤ ਹੈ। बहुत ही खूबसूरत शेर। तोरे साहब आपकी नजर, तोरे अकरम साहब आपकी नजर है, एक साहब बहुत खूबसूरत शेर है। फूल रह जाएंगे गुलदानों में यादों की नजर, फूल रह जाएंगे गुलदानों में यादों की नजर, मैं तो खुशबू हवाओं में बिखर जाऊं, मैं तो खुशबू हवाओं में बिखर जाऊं, अब अगर और दुआ दोगे तो मर जाऊंगा, इतना टूटा छूने से निकल जाऊंगा। पूछ कर मेरा पता न करो, पूछ कर मेरा पता बेग साहब तो गजल तो उर्दू की है, लेकिन मैं इसमें एक पंजाबी का थोड़ा ये आप सब लोगों के लिए कहना चाहता हूँ। चौधरी जुल्फकार, चौधरी अकरम, बेग साहब, बाजवा साहब, ये आपके लिए थोड़ा है जी। गजल तो पंजाबी की है लेकिन थोड़ा पंजाबी का। कोई बूटे फसला दे, तो अगर मुझे आपने पूछा ना कि आप क्यों नहीं जा रहे, ये उस बात का जवाब है इसमें। कोई बूटे फसला दे, कोई बूटे फसला दे,
ਨਸੀਬਾਂ ਨਾਲ ਮਿਲਦੇ ਨੇ ਬੰਦੇ ਚੰਗੀਆਂ ਨਸਲਾਂ ਕੋਈ ਬਾਬਾ ਸਾਹਿਬ ਕੋਈ ਬੂਟੇ ਫਸਲਾਂ ਦੇ ਨਸੀਬਾਂ ਨਾਲ ਮਿਲਦੇ ਨੇ ਬੰਦੇ ਚੰਗੀਆਂ ਨਸਲਾਂ ਦੇ फूल रह जाएंगे गुलदान में यादों की नजर मैं तो खुशबू हवाओं में गिर जाऊं। अब अगर दुआ दोगे तुम मर जाओ छूने से ਤਬਲੇ ਦੇ ਬਾਰੇ ਚ ਸਾਡੇ ਉਸਤਾਦ ਜੀ ਬੈਠੇ ਨੇ, ਉਸਤਾਦ ਲਾਲਾ ਜੀ, ਤੇ ਇਹਨਾਂ ਕੋਲ ਅਸੀਂ ਇਬਤਦਾਈ ਤਾਲੀਮ ਹਾਸਲ ਕੀਤੀ। ਫਿਰ ਆਪਣੇ ਸਾਡੇ ਉਸਤਾਦ ਜੀ ਨੇ ਇਹਨਾਂ ਕੋਲ ਹਾਰਮੋਨੀਅਮ ਦੀ ਤਾਲੀਮ, ਤੇ ਫਿਰ ਇੱਕ ਤੁਹਾਨੂੰ ਮੈਂ ਚੀਜ਼ ਸੁਣਾਵਾਂਗਾ, ਸ਼ੇਰ ਤੇ ਹਰਨ ਦੀ ਜੰਗ। ਕਿ ਸ਼ੇਰ ਜਦੋਂ ਦੌੜਦਾ ਤੇ ਹਰਨ ਕਿੰਜ ਬਚਦੀ ਹੈ, ਇਹ ਚ ਇੱਕ ਤਬਲੇ ਦੇ ਬੁਨਿਆਦੀ ਬੋਲ ਨੇ, ਲੈਂਗੁਏਜ ਇੱਕ ਪ੍ਰੋਪਰ ਠੀਕ ਹੋ ਗਿਆ, ਉਹ ਤੁਹਾਨੂੰ ਸੁਣਾਉਣ ਲੱਗੇ ਆ। ਇਹਦੇ ਜਨਾਬ ਹੁਣ ਜੇ ਪਹਿਲਾਂ ਅਸੀਂ ਪੱਲਾ ਇੱਕ ਸ਼ੇਰ ਦਾ ਕਵਾਂਗੇ, ਜਿੱਚ ਸ਼ੇਰ ਦੌੜੇਗਾ ਤੇ ਤੁਹਾਨੂੰ ਮਹਿਸੂਸ ਹੋਏਗਾ ਕਿ ਸ਼ੇਰ ਦੌੜ ਰਿਹਾ ਹੈ, ਫੜਦਾ ਪਿਆ ਉਹਨੂੰ। ਇੱਕ ਲੈਂਗੁਏਜ ਪ੍ਰੋਪਰ, ਇੱਕ ਪਤਾ ਲੱਗ ਇਹ ਉਹਨਾਂ ਦੀ ਕੰਪੋਜੀਸ਼ਨ ਹੈ। ਡੁਗਰੀ ਪਿੰਡ ਜਦਾਲੇ ਦੇ ਨਾਲ ਡੁਗਰੀ ਘੁੰਮਣਾ, ਉਸਤਾਦ ਸਾਈਂ ਜਲਾਲ ਡੁਗਰੀਆ ਸਾਹਿਬ, ਇਹ ਉਹਨਾਂ ਦੀ ਤਬਲੇ ਦੀ ਕੰਪੋਜੀਸ਼ਨ ਜੀ। ਚਲੋ ਇਰਸ਼ਾਦ ਕਰੋ। ਇਹ ਜਨਾਬ ਹੁਣ ਸਟਾਰਟ ਹੋਣ ਲੱਗੀ। ਦਾ ਗਰਦਾ ਦਿਰ ਗਰਦਾਰ ਦਾ ਤੂੰ ਨਾ ਗਰਦ ਦਾ ਦਿਰ ਦਿਰ ਥਿਨ ਦਾ ਦਿਰ ਤਿਕ ਤਿਕ ਤਾ ਤਾ ਦਿਰ ਗਰਦਾ ਦਿਰ ਨਗਦੇ ਦਿਰ ਤਿਕ ਧਾ ਕਰਦਾ ਤੇ ਗਰਦਾਨ ਦਾ ਦਿਨਾ ਗਰਦ ਤਕ ਧਾ ਕਤਾਨ ਦਾ ਦਾ ਦਿਰ ਤਿਕ ਧਾਰ ਦਾ ਤੂੰ ਨਾ ਗਰਦ ਦਾ ਦਿਰ ਤਿਕ ਤਕੜਾ ਦਾ ਦਿਰ ਤਿਕ ਧਾਰ ਦਾ ਤੂੰ ਨਾ ਗਰਦ ਦਾ ਦਿਰ ਤਿਕ ਤਕੜਾ ਉਹਨੇ ਫੜ ਲਿਆ ਦਿਰ ਤਿਕ ਧਾਰ ਦਾ ਤੂੰ ਨਾ ਗਰਦ ਦਾ ਦਿਰ ਤਿਕ ਤਕੜਾ ਦਾ। ਫਾਈਨਲ। ਵਾਹ ਜੀ ਵਾਹ। ਇਹ ਸ਼ੇਰ ਨੇ ਕਿਹਨੂੰ ਫੜਿਆ ਜੀ? ਹਰਨ ਨੂੰ। ਸ਼ਿਕਾਰ ਹਰਨ ਨੂੰ। ਤੁਸੀਂ ਉਹ ਕਹਿੰਦੇ ਟਿਕ 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 ਬਚੀ ਹੈ ਇਹ ਵੇਖੋ ਨਾ, ਲਿਖਾ ਕਰਦਾ ਦਿਰ ਗਰਦਾਰ ਦਾ ਤੂੰ ਨਾ ਗਰਦ ਦਾ ਦਿਰ ਦਿਨ ਹਰਨ ਬਚਣ ਲੱਗੇ ਤਾ ਦਿਰ ਟਿਕ ਟਿਕ ਤਾ। ਵਾਹ ਜੀ ਵਾਹ, ਨਸੀ ਹੈ, ਕੀ ਬਾਤ। ਅੱਛਾ ਹੁਣ ਤੁਹਾਨੂੰ ਕਿਉਂਕਿ ਆਪਣਾ ਸਾਡਾ ਮਾਹੌਲ ਹੈ ਵਾਲਾ, ਪਾਕਿਸਤਾਨ ਦੇ ਵਿੱਚ ਕੋਈ ਐਸਾ ਆਰਟਿਸਟ ਨਹੀਂ, ਮੈਂ ਉਹ ਦੂਜਿਆਂ ਫਨਕਾਰਾਂ ਦੀ ਗੱਲ, ਜਿਹੜੇ ਆਰਟਿਸਟ ਸਾਡੇ ਲੈਵਲ ਦੇ ਨੇ, ਹਾਂਜੀ, ਜਿਹੜੇ ਸਾਡੇ ਲੈਵਲ ਦੇ ਨੇ, ਉਹ ਵਿਚਾਰੇ ਸਾਰੇ ਬਜ਼ਾਰੀ ਦੁੱਧ ਪੀਂਦੇ। ਯਾਰ ਮੇਰੀ ਗੱਲ ਤੁਸੀਂ ਸਾਰੇ ਸੁਣਦੇ ਹੋ ਬੇ, ਤੇ ਧਿਆਨ ਨਾਲ ਸੁਣੋ, ਮਰੋ, ਬਜ਼ਾਰੀ ਦੁੱਧ ਛੱਡ ਦਿਓ, ਆਪਣੇ ਆਪਣੇ ਮੱਝਾਂ ਰੱਖੋ। ਅਗਾਰੇ ਸੁਣਨਾ ਇਹਨਾਂ ਸਾਰਿਆਂ ਨੇ। ਤੇ ਉਸਤਾਦ ਲਾਲਾ ਜਨਾਬ, ਇਹ ਇਹਨਾਂ 2 ਮੱਝਾਂ ਰੱਖੀਆਂ ਨੇ ਜਨਾਬ। ਵਾਹ ਜੀ ਵਾਹ। ਤੇ ਇਹ ਸਾਨੂੰ ਇਹ ਅਸਲ ਦੁੱਧ ਪਿਆਉਂਦੇ ਨੇ। ਕੀ ਬਾਤ ਹੈ। ਅਸਲ ਮਾਮਲਾ ਸਾਰਾ ਇਹ ਗੌਰ ਸਾਹਿਬ ਨੇ, ਇਹ ਵੀ ਇਸ ਤਰ੍ਹਾਂ ਹੀ ਆਪਣਾ ਜਿਹੜਾ, ਤੇ ਇਹ ਫਨਕਾਰਾਂ 'ਚ ਇਹ ਘੱਟ ਚੀਜ਼ ਹੈ, ਘੱਟ ਚੀਜ਼ ਇਹ ਕਿਉਂਕਿ ਫਨਕਾਰ ਜਿਹੜੇ ਨੇ ਉਹ ਪੋਰ ਮਾਈਂਡ ਹੁੰਦੇ ਨੇ, ਉਹ ਸਾਰੇ ਇਸ ਤਰ੍ਹਾਂ। ਅੱਛਾ ਤੁਸੀਂ ਥੋੜਾ ਜਿਹਾ ਮੈਨੂੰ ਇਹ ਦੱਸੋ ਖਾਨ ਸਾਹਿਬ ਕਿ ਤਬਲਾ ਜਿਹੜਾ ਇਹਦੇ ਬਾਰੇ ਥੋੜਾ ਜਿਹਾ ਦੱਸੋ ਹਾਂ, ਕਿ ਇਹਦਾ ਆਪਣਾ ਜਿਹੜੇ ਹੈਗੇ ਨੇ, ਇਹਦੀ ਜਿਹੜੀ ਜ਼ੁਬਾਨ ਹੈ ਜਾਂ ਇਹਦੇ ਕਿੰਨੇ ਤਰੀਕੇ ਨਾਲ ਵਜਾਇਆ ਜਾ ਸਕਦਾ, ਕੋਈ ਜਿਹੜਾ ਝਟਕੇ ਤਰੀਕੇ ਨਾਲ ਸਾਨੂੰ ਥੋੜਾ ਜਿਹੇ ਬਾਰੇ ਦੱਸੋ ਨਾ, ਤਾਂ ਕਿ ਪਤਾ ਚੱਲ ਸਕੇ ਨਾ। ਅਸੀਂ ਤੇ ਸਿਰਫ ਅਸੀਂ ਜਾਂ ਜਿਹੜੇ ਆਮ ਜਿਹੜੇ ਅਸਾਮੀਨ ਹੈਗੇ ਨੇ ਉਹ ਤੇ ਵੱਜਦਾ ਹੀ ਵੇਖਦੇ ਨਾ, ਤੇ ਇਹ ਨਹੀਂ ਪਤਾ ਕਿ ਹੈ ਕੀ ਚੀਜ਼ ਹੈ, ਕਿੱਥੇ ਕੀ ਵਜਾਣਾ ਹੈ। ਇਹਦੇ ਬਾਰੇ ਥੋੜਾ ਦੱਸੋ ਸਾਨੂੰ। ਇਹਦੇ ਬਾਰੇ ਜਨਾਬ ਤੁਹਾਨੂੰ ਇਹ ਦੱਸਨੇ ਆ ਕਿ ਇਹਦੀ ਇੱਕ ਮੁਕੰਮਲ ਇਹਦੀ ਥਿਊਰੀ ਹੈ ਇੱਕ, ਠੀਕ ਹੈ ਜੀ, ਇਹਦਾ ਇੱਕ ਮੁਕੰਮਲ ਸਿਲੇਬਸ ਹੈ, ਠੀਕ ਹੈ। ਉਹ ਇੱਕ ਅਲੱਗ ਚੀਜ਼ ਹੈ, ਉਹ ਇੱਕ ਕੋਟਾ ਹੈ ਮੁਕੰਮਲ ਕੰਮ ਕਰਨ ਵਾਸਤੇ, ਆਮ ਕਮਰਸ਼ੀਅਲ ਕੰਮ ਕਰਨ ਵਾਸਤੇ, ਦੁਨੀਆ ਵਾਸਤੇ। ਉਹਦੇ ਵਿੱਚੋਂ ਇੱਕ ਚੁੰਡੀ ਲੈ ਕੇ, ਉਹਦੇ ਵਿੱਚੋਂ ਕੋਟੇ ਦੇ ਵਿੱਚੋਂ ਇੱਕ ਚੁੰਡੀ ਲਈ ਦੀ ਹੈ, ਤੇ ਉਹ ਕਮਰਸ਼ੀਅਲ ਕੰਮ ਜਿਹੜਾ ਉਹ ਕਰੀਦਾ ਪਬਲਿਕ ਨੂੰ ਸੁਣਾਉਣ ਵਾਸਤੇ। ਬਿਲਕੁਲ ਠੀਕ। ਤੇ ਉਹ ਖਾਲਸ ਜਿਹੜਾ ਕੋਟਾ ਹੈ ਉਹ ਸਾਰੇ ਲੋਕਾਂ ਕੋਲ ਸੁਣਿਆ ਵੀ ਨਹੀਂ ਜਾਂਦਾ, ਸਮਝ ਨਹੀਂ ਆਉਂਦੀ, ਕਿਉਂਕਿ ਕਲਾਸੀਕਲ ਚੀਜ਼ ਜਿਹੜਾ ਅਸਲ ਇਹਦੀ ਉਹ ਅਸਾਸਾ ਹੈ ਵੇ ਤਬਲੇ ਦਾ, ਠੀਕ ਹੈ ਜੀ। ਉਹਦੇ ਵਿੱਚੋਂ ਥੋੜਾ ਲੈ ਕੇ ਦੁਨੀਆ ਨੂੰ ਰਾਜ਼ੀ ਕਰਨ ਵਾਸਤੇ ਜਿੰਨੇ ਫਿਲਮਾਂ 'ਚ ਕੰਮ ਹੋ ਰਿਹਾ, ਜਿੰਨਾ ਵੀ ਹੋ ਰਿਹਾ, ਇੰਨਾ ਕੁ ਲਿਆ ਜਾਂਦਾ ਪਬਲਿਕ ਨੂੰ ਸੁਣਾਉਣ ਵਾਸਤੇ, ਕਿਉਂਕਿ ਉਹ ਜਿਹੜਾ ਉਹ ਸਾਰਾ ਦੇਸੀ ਘਿਓ ਜਿਹੜਾ ਨਾ ਉਹ ਨਹੀਂ ਅੱਗੇ ਰੱਖਿਆ ਜਾਂਦਾ, ਸਿਰਫ ਤੜਕਾ ਹੀ ਉਹਦਾ ਲਾਇਆ ਜਾਂਦਾ।
ਤੇ ਉਹ ਮੁਕੰਮਲ ਜਿਹੜਾ ਵੇ ਉਹਦੇ ਉਹ ਪੇਸ਼ ਕਰਨ ਵਾਸਤੇ ਫਿਰ ਉਹ ਸਾਰਾ ਮਾਹੌਲ ਉਹ ਬਣਾਉਣਾ ਪੈਂਦਾ ਹੈ ਕਲਾਸੀਕਲ ਇਹਦੇ ਵਾਸਤੇ ਤਬਲੇ ਵਾਸਤੇ ਇੱਕ ਬੁੱਲੇ ਸ਼ਾਹ ਸਰਕਾਰ ਸਨ, ਕੋਈ ਦਰਵੇਸ਼ ਸਨ, ਉਹਨਾਂ ਗੱਲ ਕੀਤੀ ਹੈ। ਸ਼ੇਰ ਲਿਖਿਆ ਬਾਬੇ ਬੁੱਲੇ ਸ਼ਾਹ ਨੇ ਸ਼ੇਰ ਤੇ ਲਿਖਿਆ। ਜ਼ਰਾ ਇਹਦੀ ਪੋਜੀਸ਼ਨ ਹੁਣ ਵੇਖ ਲੈਣੀ ਦੋਵਾਂ ਦੀ। ਮੂੰਹ ਕਾਲਾ ਤੇ ਅੰਦਰੋਂ ਖਾਲੀ। ਵਾਹ ਜੀ ਵਾਹ। ਚੌਰ ਸਾਹਿਬ ਜੀ ਜੀ ਬਿਸਮਿਲ੍ਲਾ। ਮੂੰਹ ਕਾਲਾ ਤੇ ਅੰਦਰੋਂ ਖਾਲੀ। ਅੰਦਰੋਂ ਖਾਲੀ ਤੇ ਚਾਮੇ ਕਿਸੇ ਕੱਚੇ ਦਾ। ਮੂੰਹ ਕਾਲਾ ਤੇ ਅੰਦਰੋਂ ਖਾਲੀ ਤੇ ਚਾਮੇ ਕਿਸੇ ਕੱਚੇ ਦਾ। ਉਹ ਮਿੱਠੜੇ ਬੋਲ ਉਦੋਂ ਸੁਣਾਉਂਦਾ ਜਦੋਂ ਹੱਥ ਲੱਗੇ ਕਿਸੇ ਸੱਚੇ ਦਾ। ਵਾਹ ਜੀ ਵਾਹ, ਕੀ ਬਾਤ ਹੈ। ਸਹੀ ਤੁਸੀਂ ਤਸ਼ਰੀਹ ਕਰ ਚੜੀਏ ਇੱਕ ਸ਼ੇਰ ਦੇ ਜ਼ਿਕਰ। ਵਾਹ ਜੀ ਵਾਹ, ਵਾਕਈ ਸਹੀ ਗੱਲ ਹੈ। ਇਹ ਵੇਖਣ ਦੇ ਚ ਤੇ ਆਮ ਡੱਬੇ ਹੀ ਨੇ ਨਾ, ਤੇ ਮੈਂ ਇਹਨੂੰ ਯੂਜ਼ ਕਰਾਂਗਾ ਤੇ ਤੁਹਾਂ ਨਾ ਕੀ ਰੌਲਾ ਪਾਏ ਇੱਥੇ ਖੜਾ ਕਰਨਾ ਪਿਆ। ਬਿਲਕੁਲ। ਲੇਕਿਨ ਜਿਹੜਾ ਬੰਦਾ ਕਾਰੀਗਰ ਹੈ ਉਹਨੇ ਇੱਕ ਉਂਗਲ ਉੱਤੇ ਮਾਰਨੀ ਤੇ ਕੋਲ ਬੰਦੇ ਜਾਂਦੇ ਖਲੋ ਜਾਣਾ ਕਿ ਯਾਰ ਇੱਕ ਮਿੰਟ ਖਲੋ ਜਾ, ਇਹ ਵੇਖੀ ਜ਼ਰਾ ਬੰਦਾ ਕੁਝ ਕਰਨ ਲਗਾਈ। ਬਾਬੇ ਬੁੱਲੇ ਸ਼ਾਹ ਬਾਦਸ਼ਾਹ ਨੂੰ ਸਪੈਸ਼ਲ ਘੱਲਿਆ ਗਿਆ ਸੀ, ਉਹਨਾਂ ਦੇ ਮੁਰਸ਼ਿਦਾਂ ਨੇ ਘੱਲਿਆ ਸੀ। ਜਦੋਂ ਉਹਨੇ ਇੱਕ ਕਿਤਾਬ ਲਿਖੀ ਨਾ ਸਟਾਰਟ ਤੋਂ ਬੜੇ ਸਾਲ ਲਾ ਕੇ ਇੱਕ ਕਿਤਾਬ ਲਿਖੀ, ਤੇ ਕਿਤਾਬ ਲੈ ਕੇ ਤੇ ਆਪਣੇ ਮੁਰਸ਼ਿਦਾਨੇ ਚਲੇ ਗਏ ਸ਼ਾਹ ਇਨਾਇਤ ਕੋਲ। ਉਹਨਾਂ ਇਹ ਕਿਤਾਬ ਜਦੋਂ ਵੇਖੀ, ਬਾਬੇ ਬੁੱਲੇ ਸ਼ਾਹ ਨੇ ਕਿਹਾ ਸਰਕਾਰ ਮੈਂ ਲਿਖੀ ਹੈ, ਤੈਨੂੰ ਜ਼ਰਾ ਝਾਤੀ ਮਾਰੋ। ਉਹਨਾਂ ਇੰਜ ਵਰਕਾ ਥੁੱਲਦਿਆਂ ਕਿਸੇ ਵਰਕੇ ਤੇ ਨਜ਼ਰ ਨਾ ਖਲੋਤੀ। ਬਾਬੇ ਬੁੱਲੇ ਸ਼ਾਹ ਨੇ ਮਹਿਸੂਸ ਇਹ ਕੀਤਾ ਕਿ ਮੈਂ ਹਲੇ ਸਹੀ ਨਹੀਂ ਲਿਖਿਆ। ਉਹਨਾਂ 5-6 ਸਫ਼ੇ ਥੁੱਲ ਕੇ ਤੇ ਫੜਾ ਦਿੱਤੀ। ਬਾਬੇ ਬੁੱਲੇ ਸ਼ਾਹ ਨੇ ਪੁੱਛਿਆ ਸਰਕਾਰ ਕੀ ਗੱਲ ਤੁਹਾਡਾ ਧਿਆਨ ਨਹੀਂ ਕਿਤੇ ਖਲੋਤਾ? ਉਹਨੇ ਕਿਹਾ ਸਹੀ ਤੂੰ ਲਿਖੀਏ ਪਰ ਨਾ ਇਹਦੇ ਚ ਸੋਰੇ ਨਾ ਦਰਦ ਹੈ ਨਾ ਕੋਈ ਸਵਾਦ ਹੈ, ਮੇਰਾ ਬੋਝ ਨਹੀਂ ਖਲੋਤਾ। ਬਾਬਾ ਬੁੱਲੇ ਸ਼ਾਹ ਪਰੇਸ਼ਾਨ। ਉਹਨੇ ਕਿਹਾ ਸਰਕਾਰ ਮੈਂ ਬੜਾ ਚਿਰ ਲਾ ਗਿਆ। ਉਹਨਾਂ ਕਿਹਾ ਨਹੀਂ। ਤੇ ਉਹਨੇ ਕਿਹਾ ਫੇਰ ਹੁਣ ਕੀ ਕਰਾਂ? ਉਹਨਾਂ ਕਿਹਾ ਜਾ ਹਾਂ ਸਾਹਿਬਾਂ ਦੇ ਕੋਲ ਬਵਿਆ ਕਰੋ ਜਾ ਕੇ, ਉੱਥੋਂ ਦਰਦ ਲੱਭੇਗਾ। ਕਸੂਰ ਸ਼ਹਿਰ ਦਾ ਇਹ ਵਾਕਿਆ। ਫਿਰ ਬਾਬੇ ਬੁੱਲੇ ਸ਼ਾਹ ਨੇ ਜਿੱਥੇ ਹਾਂ ਸਾਹਿਬ ਬਹਿ ਕੇ ਆਪਣੀ ਰਿਆਜ਼ਤ ਕਰਦੇ ਸਨ, ਪ੍ਰੈਕਟਿਸ ਕਰਦੇ ਸਨ, ਉਹਨਾਂ ਦੇ ਕੋਲ ਬੱਚਾ ਬਣ ਕੇ ਜਾ ਕੇ ਬਹਿ ਗਿਆ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਬੁੱਲੇ ਸ਼ਾਹ ਮੈਂ ਫਕੀਰ ਹਾਂ ਸਹੀ। ਜਿਸ ਤਰ੍ਹਾਂ ਇਹ ਬੱਚੇ ਬੈਠੇ ਵਾਹ ਜੀ ਵਾਹ। ਹਾਂ ਸਾਹਿਬਾਂ ਨੂੰ ਇਹ ਪਤਾ ਸੀ ਕਿ ਯਾਰ ਐਵੇਂ ਬੰਦਾ ਆ ਕੇ ਬਹਿ ਰਿਹਾ। ਇੱਕ ਦਿਨ 2 ਦਿਨ ਮਹੀਨੇ ਸਭ ਜਦੋਂ ਲੰਘ ਗਏ ਨਾ ਤੇ ਉਹਨਾਂ ਹਾਂ ਸਾਹਿਬਾਂ ਹਿਸਾਬ ਲੈ ਕੇ ਇਹਦਾ ਨਾ ਕੋਈ ਅਤਾ ਨਾ ਪਤਾ ਤੇ ਨਾ ਹੀ ਇਹ ਜਾਂਦਾ ਤੇ ਚਲੋ ਯਾਰ ਕੀ ਆਂਦਾ। ਅੱਛਾ ਯਾਰ ਉਹਦੇ ਕੋਲ ਉਹਨਾਂ ਚਾਵਾਂ ਉੱਤੇ ਪਾਨ ਟਵਾਣੇ ਸ਼ੁਰੂ ਕਰ ਦਿੱਤੇ। ਚੱਲ ਕਿਤੇ ਕੰਮੇ ਲੱਗ ਜਾ ਕਿਤੇ। ਕਿ ਉਂਝ ਜੂ ਬਹਿ ਰਹੇ ਨਾ ਇਹ ਯਾਰ ਸਿਗਰਟ ਲੈ ਆਵੀਂ ਪਾਨ ਲੈ ਆਵੀਂ। ਬਾਬਾ ਬੁੱਲੇ ਸ਼ਾਹ ਲੱਗਾ ਰਿਹਾ। ਕਈ ਸਾਲ ਲੰਘੇ ਨੇ। ਉਹ ਬਾਬੇ ਬੁੱਲੇ ਸ਼ਾਹ ਦੀ ਉਹਨਾਂ ਦੇ ਨਾਲ ਗੈਦਰਿੰਗ ਹੋ ਗਈ। ਇੰਨੇ ਵਕਤ ਦੇ ਵਿੱਚ ਬਾਬੇ ਬੁੱਲੇ ਸ਼ਾਹ ਨੇ ਸਾਦਾ ਨੂੰ ਹਰ ਹਾਲਤ 'ਚ ਵੇਖਿਆ। ਇਸ ਤਰ੍ਹਾਂ ਬਣੇ ਵੀ ਵੇਖੇ, ਇਹ ਪਾਟੇ ਵੀ ਵੇਖੇ, ਹਰ ਤਰੀਕੇ ਦੇ ਨਾਲ ਵੇਖੇ। ਔਰ ਕਰੈਕਸਰ ਸੁਣ ਕੇ ਦਿਮਾਗ ਦੇ ਵਿੱਚ ਸੁਰ ਦੀ ਸਮਾਜ ਜਿਹੜੀ ਹੈ ਉਹ ਵੀ ਬਹਿਣੀ ਸ਼ੁਰੂ ਹੋ ਗਈ। ਉਦੋਂ ਫਿਰ ਉਹਨਾਂ ਇਹ ਸ਼ੇਰ ਲਿਖਿਆ ਸੀ ਕਿ ਅੰਦਰੋਂ ਹਾਲੀ ਤੇ ਮੂੰਹ ਕਾਲਾ ਤੇ ਚਾਮੇ ਕਿਸੇ ਕੱਚੇ ਦਾ। ਮਿੱਠੜੇ ਬੋਲ ਸੁਣਾਵੇ ਉਦੋਂ ਜਦੋਂ ਹੱਥ ਲੱਗੇ ਕਿਤੇ ਸੱਚੇ ਦਾ। ਉਹ ਜਦੋਂ ਫਿਰ 12 ਸਾਲ ਦਾ ਪੀਰੀਅਡ ਹਾਂ ਸਾਹਿਬਾਂ ਦੇ ਨਾਲ ਗੁਜ਼ਾਰ ਕੇ ਦੁਬਾਰਾ ਫੇਰ ਲਿਖਿਆ ਕਲਾਮ ਤੇ ਫਿਰ ਬਾਬੇ ਸ਼ਾਹ ਇਨਾਇਤ ਕੋਲ ਗਏ ਤੇ ਫਿਰ ਉਹਨਾਂ ਕਿਹਾ ਸਰਕਾਰ ਹੁਣ ਚੈੱਕ ਕਰੋ। ਉਹਨਾਂ ਫਿਰ ਇੰਝ ਸਫਾ ਥੁੱਲ ਕੇ ਤੇ ਲਾਈਨ ਇੱਕ ਪੜ੍ਹੀ ਇਹਨੇ ਤੋਂ ਉਹਨੇ ਕਿਹਾ ਬੁੱਲਿਆ ਹੁਣ ਇੱਕ ਲਫ਼ਜ਼ ਚੀਰ ਕੇ ਰੱਖ ਦੇਣ ਵਾਲਾ। ਕੀ ਬਾਤ। ਉਹ ਵਿੱਚ ਆ ਗਈ ਨਾ ਜਿਹੜੇ ਦਰਦ ਆ ਗਿਆ, ਉਹ ਚੀਜ਼ ਸੁਰ ਦੀ ਸਮਝ ਆ ਗਈ ਨਾ, ਅਸਲ ਦੇ ਵਿੱਚ ਸੁਰ ਦੀ ਸਮਝ ਆ ਗਈ। ਸਾਰਾ ਦੇਖੋ ਤੁਸੀਂ ਜਿਹੜਾ ਤੁਸੀਂ ਸਾਨੂੰ ਇੱਕ ਗਜ਼ਲ ਸੁਣਾਈ ਹੈ, ਇਹ ਮਤਲਬ ਸਾਨੂੰ ਪਤਾ ਹੀ ਨਹੀਂ ਲੱਗਾ ਕਿਹੜੇ ਦੇ ਖਤਮ ਹੋ ਗਏ। ਨਹੀਂ ਤੇ ਗਾਣਾ ਜਾਂ ਗਜ਼ਲ ਲੱਗੀ ਹੋਏ ਨਾ ਜਿਹਦੇ ਉਹ ਚੀਜ਼ ਨਾ ਹੋਏ ਤਾਂ ਆਖੀ ਦਾ ਯਾਰ ਹੈ ਕਿਹੜੇ ਜਾਣ ਚੁੱਕਾ। ਆਹ ਬਿਲਕੁਲ ਬੋਰੀਅਤ ਹੋ ਜਾਂਦੀ। ਮਤਲਬ ਤੁਸੀਂ ਤੇ ਉਸਤਾਦ ਛੇਤੀ ਸਮਝ ਲੈਂਦੇ ਨਾ ਕਿ ਯਾਰ ਬੰਦਾ ਬੇਸੁਰਾ ਪਿਆ ਕਰਦਾ, ਤੇ ਆਮ ਬੰਦਾ ਵੀ ਸਮਝ ਜਾਂਦਾ ਕਿ ਯਾਰ ਇਹ ਕੰਮ ਨਹੀਂ। ਵਰਨਾ ਇਹ ਜਿਹੜਾ ਆਖੀ ਦਾ ਵਨਸ ਮੋਰ ਇੱਕ ਵਾਰੀ ਹੋਰ, ਇਹਦਾ ਕੀ ਮਤਲਬ ਹੁੰਦਾ ਕਿ ਭਾਈ ਤੁਹਾਡਾ ਹੱਦ ਕਰ ਜਿਹੜੀ ਲੋਕਾਂ ਨੂੰ ਪਸੰਦ ਆ ਗਿਆ ਤੇ ਇਹ ਮਤਲਬ ਉਹ ਇਹਦਾ ਇਹ ਮਕਸਦ ਹੁੰਦਾ। ਤੇ ਬੜਾ ਅੱਛਾ ਲੱਗਾ ਤੁਹਾਡੇ ਫਨ ਦਾ ਜਨਾਬ। ਸਾਡਾ ਨਾਂ ਹੀ ਇਹਨਾਂ ਦੀ ਵਜ੍ਹਾ ਤੋਂ ਹੈ। ਵਾਹ ਜੀ, ਇਹ ਸਾਡੀ ਇੱਕ ਪਹਿਚਾਨ ਨੇ। ਬਹੁਤ ਅੱਛੇ ਬੰਦੇ ਨੇ ਜਨਾਬ। ਇਹ ਸਭ ਤੋਂ ਪਹਿਲਾਂ ਤੇ ਤੁਹਾਡੇ ਮਸ਼ਕੂਰ ਹਾਂ ਕਿ ਤੁਸੀਂ ਸਾਨੂੰ ਇਸ ਕਾਬਲ ਸਮਝਿਆ ਕਲੇਰ ਸਾਹਿਬ ਦੀ ਵਜ੍ਹਾ ਤੋਂ ਕਿ ਤੁਸੀਂ ਸਾਡੇ ਪਿੰਡ ਆਏ ਹੋ। ਇਹ ਸਾਡੇ ਵਾਸਤੇ ਬੜੇ ਫਖਰ ਵਾਲੀ ਇੱਜ਼ਤ ਵਾਲੀ ਗੱਲ ਹੈ। ਤੇ ਰਹੀ ਗੱਲ ਕਲੇਰ ਸਾਹਿਬ ਦੀ, ਇਹ ਤੇ ਜਨਾਬ ਸਾਡੇ ਪਿੰਡ ਨੂੰ ਜਾਗਰ ਕਰ ਛੜਿਆ ਨਾ ਪੂਰੀ ਦੁਨੀਆ ਤੇ। ਔਰ ਜਿੱਥੇ ਜਾਂਦੇ ਨੇ ਇਹਨਾਂ ਦਾ ਕੋਈ ਵੀ ਸਵਾਲ ਹੁੰਦਾ ਤਾਂ ਸਭ ਤੋਂ ਪਹਿਲਾਂ ਮੰਡ ਦਾ ਹੀ ਨਾਂ ਲੈਂਦੇ ਨੇ। ਤੇ ਇਹ ਜਨਾਬ ਇਹਨਾਂ ਦਾ ਸਾਡੇ ਸਿਰ ਆਸਾਨ ਹੈ, ਇਹਨਾਂ ਦਾ ਪਿਆਰ ਹੈ, ਮੁਹੱਬਤ ਹੈ। ਸਾਡੀ ਇਹਨਾਂ ਤੋਂ ਬਗੈਰ ਨਹੀਂ ਰਹਿ ਸਕਦੇ, ਸਾਡੇ ਬਗੈਰ ਨਹੀਂ ਰਹਿ ਸਕਦੇ। ਇਹ ਸਾਡੀ ਜਾਨ ਨੇ, ਜਿਗਰ ਨੇ। ਤੇ ਇਹ ਤੇ ਇਹਨਾਂ ਦਾ ਵੱਡਾ ਪਨ ਹੈ ਨਾ ਕਿ ਸਾਨੂੰ ਥੋੜਾ ਜਿਹਾ
ਇੱਜ਼ਤ ਆਨਰ ਦਿੰਦੇ ਨੇ। ਨਹੀਂ ਉਹ ਤੁਹਾਡੇ ਬਾਰੇ ਜੇ ਕੱਲ ਵੀ ਇਹਨਾਂ ਕੋ ਬੈਠੇ ਸਾਂ ਹਾਂਜੀ ਤੇ ਬੜੀਆਂ ਤਾਰੀਫਾਂ ਕਰਦੇ ਸਾਂ ਤੇ ਅਸੀਂ ਅੱਜ ਫਿਰ ਉਹਨਾਂ ਚ ਕਹਿੰਦੇ ਜੀ ਤੁਹਾਨੂੰ ਆਪਣੇ ਜਿਹੜੇ ਸਾਡੇ ਭਰਾ ਨੇ ਨਹੀਂ ਨਹੀਂ ਉਹਨਾਂ ਨਾਲ ਵੀ ਮਿਲਾਵਾਂਗੇ ਤੇ ਜਨਾਬ, ਬੜਾ ਅੱਛਾ ਲੱਗਾ। ਇਹ ਏਡੇ ਕੋ ਵੱਡੇ اخلاق ਦੇ ਮਾਲਕ ਨੇ ਕਿ ਬੰਦਾ ਭੈੜਾ ਬੰਦਾ ਵੀ ਇਹਨਾਂ ਨੂੰ ਮਿਲ ਕੇ ਤੇ ਇਹਨਾਂ ਦੀ ਇੱਜ਼ਤ ਕਰਨ ਤੇ ਮਜਬੂਰ ਹੋ ਵਾਹ ਜੀ ਜਾਂਦਾ। ਇਹਨਾਂ ਦੇ ਵਿੱਚ ਆਪਣੇ ਜੇ ਕੁਆਲਿਟੀ ਹੈ, ਮਤਲਬ ਕੋਈ ਨਾਮ ਹੀ ਨਾ ਚਾਹੇ ਇਹਨਾਂ ਦੀ ਇੱਜ਼ਤ ਕਰਨਾ, ਤੇ ਜਦੋਂ ਇਹਨਾਂ ਦੀ ਗੁਫ਼ਤਗੂ ਸੁਣਨੀ ਹੈ, ਇਹਨਾਂ ਏਡੇ ਅਦਬ ਲਿਹਾਜ਼ ਨਾਲ ਬੰਦੇ ਨਾਲ ਬੋਲਣਾ ਹੈ ਨਾ, ਤੇ ਅਗਲਾ ਬੰਦਾ ਉਹਨਾਂ ਦੀ ਇੱਜ਼ਤ ਕਰਨ ਤੇ ਮਜਬੂਰ ਹੋ ਜਾਂਦਾ ਹੈ। ਇਹ ਜਨਾਬ ਅੱਲਾਹ ਤਾਲਾ ਇਹਨਾਂ ਨੂੰ ਸਲਾਮਤ ਰੱਖੇ, ਆਬਾਦ ਰਹਿਣ, ਸ਼ਾਦ ਰਹਿਣ, ਤੇ ਅੱਲਾਹ ਖੁਸ਼ ਰੱਖੇ। ਇਹਨਾਂ ਦੀ ਮਿਹਰਬਾਨੀ ਜਨਾਬ ਸਾਡੀ ਇੱਜ਼ਤ ਕਰਦੇ ਨੇ।